ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੋਤਿਓ, ਅੱਜ ਅਪ੍ਰੈਲ ਦੀ 23 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ। ਸਰਬਜੀਤ ਸਿੰਘ, ਕੁਲਵਿੰਦਰ ਕੌਰ ਧੂਤ, ਯੂਬਾ ਸਿਟੀ। ਗੁਰਦੇਵ ਸਿੰਘ, ਸੋਹਲ ਐਂਟੀਲੋਪ। ਗੁਰਸਾਹਿਬ ਸਿੰਘ, ਬੇਕਰਸਫੀਲਡ। ਅਵਤਾਰ ਸਿੰਘ, ਮੰਜ਼ਿਲ ਕਲੋਵਿਸ। ਪਰਮਜੀਤ ਸਿੰਘ, ਦਾਖਾ, ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-272-5200 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ 2 ਐਗਜ਼ੀਕਿਊਟਿਵ ਆਰਡਰਸ ਜਾਰੀ ਕੀਤੇ ਆ ਐਜੂਕੇਸ਼ਨ ਦੇ ਸੰਬੰਧ ਦੇ ਵਿੱਚ। ਪਹਿਲਾ ਜਿਹੜਾ ਉਹਨਾਂ ਦਾ ਐਗਜ਼ੀਕਿਊਟਿਵ ਆਰਡਰ ਆ, ਉਹ ਉਹਨਾਂ ਨੇ ਕਿਹਾ ਕਿ K-12 ਸਕੂਲ ਜੋ ਆ ਉਹਨਾਂ ਦੇ ਵਿੱਚ AI ਨੂੰ ਪੜ੍ਹਾਇਆ ਜਾਵੇ। ਸੋ ਫੈਡਰਲ ਐਜੂਕੇਸ਼ਨ ਡਿਪਾਰਟਮੈਂਟ ਤੇ ਨੈਸ਼ਨਲ ਸਾਇੰਸ ਫਾਊਂਡੇਸ਼ਨ ਪ੍ਰਾਇਓਰਟਾਈਜ਼ ਕਰੂਗੀ, ਗ੍ਰਾਂਟਸ ਦਊਗੀ, ਰਿਸਰਚ ਵੀ ਕਰੂਗੀ ਆਰਟੀਫਿਸ਼ੀਅਲ ਇੰਟੈਲੀਜੈਂਸ ਬੱਚਿਆਂ ਨੂੰ ਪੜ੍ਹਾਉਣ ਦੇ ਸੰਬੰਧ ਦੇ ਵਿੱਚ। ਸੋ ਇੱਕ ਚੰਗਾ ਜਿਹੜਾ ਸਟੈਪ ਹੈਗਾ ਆ। ਨਾਲ ਦੀ ਨਾਲ ਉਹਨਾਂ ਨੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਡਾਇਰੈਕਟ ਕੀਤਾ ਆ ਵੀ ਜਿਹੜੀਆਂ ਐਪਲੀਕੇਸ਼ਨ ਆਫ AI ਇਨ ਡਿਸਕ੍ਰਿਸ਼ਨਰੀ ਗ੍ਰਾਂਟ ਪ੍ਰੋਗਰਾਮਸ ਫॉर ਟੀਚਰ ਟ੍ਰੇਨਿੰਗ, ਨੈਸ਼ਨਲ ਸਾਇੰਸ ਫਾਊਂਡੇਸ਼ਨ ਦਾ ਕੋਈ ਰਿਸਰਚ ਦਾ ਪ੍ਰੋਜੈਕਟ ਚੱਲ ਰਿਹਾ ਆ, ਜਾਂ AI ਇਨ ਐਜੂਕੇਸ਼ਨ ਜਾਂ ਲੇਬਰ ਡਿਪਾਰਟਮੈਂਟ 'ਚ AI ਰਿਲੇਟਡ ਅਪ੍ਰੈਂਟਿਸਸ਼ਿਪ। ਤੇ ਇਹ ਬਹੁਤ ਵਧੀਆ ਜਿਹੜਾ ਪੁਆਇੰਟ ਲਿਆ ਗਿਆ ਕਿ ਮੁੱਢ ਤੋਂ ਹੀ ਪਹਿਲੀ ਕਿੰਡਰਗਾਰਟਨ ਤੋਂ ਪਹਿਲੀ ਕਲਾਸ ਤੋਂ ਹੀ ਜਿਹੜੇ ਬੱਚਿਆਂ ਨੂੰ AI ਟੀਚ ਕਰਾਈ ਜਾਊਗੀ, ਤਾਂ ਕਿ ਆਉਣ ਵਾਲੇ ਉਹਨਾਂ ਦੇ ਭਵਿੱਖ ਦੇ ਵਿੱਚ ਇਹ ਜਿਹੜਾ ਆ ਵਧੀਆ ਸਾਬਤ ਹੋਊਗੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਗੱਲ ਕਰਦੇ ਜਾਈਏ ਵੀ AI ਦੇ ਨਾਲ ਹੀ ਸੰਬੰਧਿਤ ਆ। ਕੈਲੀਫੋਰਨੀਆ ਦਾ ਜਿਹੜਾ ਬਾਰ ਐਗਜ਼ਾਮ ਹੁੰਦਾ ਆ, ਉਹਨਾਂ ਨੇ ਅੱਜ ਜਿਹੜਾ ਦੱਸਿਆ ਵੀ ਉਹਨਾਂ ਨੇ AI ਦੀ ਵਰਤੋਂ ਕੀਤੀ ਸੀਗੀ। ਇਸ ਵਾਰ ਜਿਹੜਾ ਫਰਵਰੀ ਦੇ ਵਿੱਚ ਐਗਜ਼ਾਮ ਲਿਆ ਗਿਆ ਸੀ, ਉਹਨਾਂ ਨੂੰ ਕੁਐਸਚਨਸ ਨੂੰ ਡਿਵੈਲਪ ਕਰਨ ਦੇ ਲਈ। ਬਾਅਦ ਦੇ ਵਿੱਚ ਇਹ ਵਿਵਾਦ ਉੱਥੇ ਉੱਠਿਆ ਸੀਗਾ ਵੀ ਇਸ ਵਾਰ ਜਿਹੜਾ ਕੁਐਸਚਨ ਪੇਪਰ ਆਇਆ ਸੀ ਸਟੇਟ ਬਾਰ ਆਫ ਕੈਲੀਫੋਰਨੀਆ ਦੇ ਐਗਜ਼ਾਮ ਦੇ ਵਿੱਚ, ਉਹਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਸੀਗੀਆਂ। ਤੇ ਹੁਣ ਜਿਹੜੀ ਇਹ ਲਾਇਸੈਂਸਿੰਗ ਬਾਡੀ ਆ, ਉਹਨਾਂ ਨੇ ਨਿਊਜ਼ ਰਿਲੀਜ਼ ਦੇ ਵਿੱਚ ਦੱਸਿਆ ਵੀ ਕਹਿੰਦੇ ਵੀ ਹੁਣ ਕੈਲੀਫੋਰਨੀਆ ਦੇ ਸੁਪਰੀਮ ਕੋਰਟ ਨੂੰ ਆਖਣਗੇ ਵੀ ਉਹ ਟੈਸਟ ਜਿਨ੍ਹਾਂ ਨੇ ਵੀ ਲਿਆ, ਉਹਨਾਂ ਦੇ ਜਿਹੜੇ ਟੈਸਟ ਸਕੋਰ ਆ ਉਸ ਨੂੰ ਐਡਜਸਟ ਕੀਤਾ ਜਾਵੇ। ਫਰਵਰੀ 2025 ਦੇ ਵਿੱਚ ਜਿਹੜਾ ਬਾਰ ਐਗਜ਼ਾਮ ਹੋਇਆ, ਉਹ ਕਹਿੰਦੇ ਵੀ ਇੱਕ ਡਿਬੈਕਲ ਬਣ ਗਿਆ। ਅਸਿਸਟੈਂਟ ਡੀਨ ਆਫ ਅਕੈਡਮਿਕ ਸਕਿੱਲਸ, ਯੂਨੀਵਰਸਿਟੀ ਆਫ ਕੈਲੀਫੋਰਨੀਆ ਅਰਵਾਈਨ ਲਾ ਸਕੂਲ ਦੇ ਜਿਹੜੇ ਪ੍ਰੋਫੈਸਰ ਆ, ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਜੋ ਸੋਚਿਆ ਸੀ ਉਸ ਤੋਂ ਵੀ ਪਹਾੜੀ ਜਿਹੜੀ ਉਹ ਮਾੜੀ ਚੀਜ਼ ਜਿਹੜੀ ਉਹ ਵਾਪਰੀ ਆ। ਕਹਿੰਦੇ ਵੀ ਅਸੀਂ ਸਪੀਚਲੈਸ ਹੋ ਗਏ ਆ ਵੀ ਜਿਹੜੇ ਕੁਐਸਚਨਸ ਆ ਉਹ ਇੱਕ ਨੌਨ ਲਾਇਰ AI ਦੇ ਦੁਆਰਾ ਜਿਹੜੇ ਉਹ ਡਰਾਫਟ ਕੀਤੇ ਗਏ, ਤੇ ਕਹਿੰਦੇ ਟੋਟਲੀ ਅਨਬਲੀਵੇਬਲ ਪਾਰਟ ਆ। ਸੋ ਇਹ ਤਾਂ ਉਹ ਚੀਜ਼ਾਂ ਹਰਜੋਤ ਸਿੰਘ ਜੀ ਜਿਹੜੀਆਂ ਮੋਹਰੇ ਕਈ ਵਾਰੀ ਆ ਜਾਂਦੀਆਂ ਆ, ਨਹੀਂ ਤਾਂ ਅੰਦਰ ਖਾਤੇ AI ਦੀ ਵਰਤੋਂ ਤਕਰੀਬਨ ਹਰ ਥਾਂ ਦੇ ਉੱਤੇ ਇਸ ਟਾਈਮ ਕੀਤੀ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਇਹ ਰੀਸੈਂਟ ਜਿਹੜੀ ਇਹ ਮਸਲਾ ਜਿਹੜਾ ਉਹ ਬਣਿਆ ਪਿਆ ਹੈਗਾ ਆ। ਕਹਿੰਦੇ ਵੀ ਇਸ ਤੋਂ ਪਹਿਲਾਂ ਪਲੇਟਫਾਰਮ ਦਾ ਕ੍ਰੈਸ਼ ਹੋਣਾ, ਐਸੇ ਸੇਵ ਨਾ ਹੋਣੇ, ਸਕਰੀਨ ਦੇ ਵਿੱਚ ਲੈ ਗਈਆਂ ਐਰਰ, ਉਹ ਤਾਂ ਹੁੰਦਾ ਹੀ ਹੁੰਦਾ ਸੀਗਾ, ਪਰ ਆ ਜਿਹੜਾ AI ਦੇ ਦੁਆਰਾ ਕੁਐਸਚਨਸ ਹੀ ਬਣਵਾਏ ਜਾਣਾ, ਇਹ ਕਹਿੰਦੇ ਵੀ ਇੱਕ ਨਵੇਕਲੀ ਚੀਜ਼ ਜਿਹੜੀ ਹੈ ਇਸ ਵਾਰ ਵਾਪਰੀ ਹੈ। ਸੋ AI ਦੇ ਨਾਲ ਰਿਲੇਟਡ ਹੋ ਰਿਹਾ, ਇੱਕ ਸਟਾਰਟਅਪ ਕੰਪਨੀ ਸਟਾਰਟ ਹੋਈ ਹੈਗੀ ਆ AI ਦੇ ਨਾਲ। ਉਹ ਕਹਿੰਦੇ ਆ ਵੀ ਤੁਸੀਂ ਐਗਜ਼ਾਮਸ ਦੇ ਵਿੱਚ ਚੀਟ ਕਿੱਦਾਂ ਕਰਨਾ ਹੈਗਾ। ਉਹਨਾਂ ਨੇ $5.3 ਮਿਲੀਅਨ ਰੇਜ਼ ਵੀ ਕਰ ਲਿਆ ਹੈਗਾ। ਸੋ ਕਲੂਲੀ ਕਰਕੇ ਕੰਪਨੀ ਆ AI ਆਪਰੇਟਡ। ਇਹਦੇ ਵਿੱਚ ਹਿਡਨ ਬਰਾਊਜ਼ਰ ਵਿੰਡੋ ਆ ਜੋ ਰੀਅਲ ਟਾਈਮ ਅਸਿਸਟੈਂਸ ਦਿੰਦਾ ਆ ਐਗਜ਼ਾਮ 'ਚ, ਸੇਲ ਕਾਲ 'ਚ, ਇੰਟਰਵਿਊ 'ਚ। ਸੋ ਇਹ 2 ਨੌਜਵਾਨ ਸੀਗੇ, ਇੱਕ ਭਾਰਤੀ ਮੂਲ ਦਾ ਆ, ਇੱਕ ਹੋਰ ਆ ਲੀ ਨਾਮ ਦਾ ਬੰਦਾ, ਕੋਲੰਬੀਆ ਯੂਨੀਵਰਸਿਟੀ 'ਚ ਪੜ੍ਹਦੇ ਸੀ। ਉੱਥੇ ਇਹਨੇ ਚੀਟ ਕੀਤਾ, ਉਹਨਾਂ ਨੇ ਕਿੱਕ ਆਊਟ ਕਰਤਾ। ਜਦੋਂ ਇਹਨਾਂ ਨੂੰ ਕਿੱਕ ਆਊਟ ਕਰਤਾ ਤੇ ਕਹਿੰਦੇ ਅਸੀਂ ਤਾਂ ਸਿਰਫ ਐਗਜ਼ਾਮ ਦੀ ਚੀਟ ਕਰਦੇ ਸੀ, ਹੁਣ ਹੋਰ ਮਹਿਕਮਿਆਂ 'ਚ ਵੀ ਕਿਸ ਤਰ੍ਹਾਂ ਜਿਹੜਾ ਚੀਟ ਕਰਨਾ ਆ। ਉਹਨਾਂ ਨੇ ਸਟਾਰਟਅਪ ਸ਼ੁਰੂ ਕਰਤੀ ਕੰਪਨੀ ਕਲੂਲੀ।
ਸੋ $5.3 ਮਿਲੀਅਨ ਆਲਰੇਡੀ ਉਹਨਾਂ ਦੇ ਕੋਲ ਰੇਜ਼ ਵੀ ਹੋ ਗਿਆ ਹੈਗਾ। ਸੋ ਕਹਿੰਦੇ ਵੀ ਇੰਟਰਵਿਊ ਕੋਡ ਜਿਹੜਾ ਇੱਕ ਟੂਲ ਕ੍ਰੀਏਟਡ ਬਾਈ ਚੰਗੇ ਮਰੋਏ ਲੀ, ਤੇ ਇਹ ਸੌਫਟਵੇਅਰ ਇੰਜੀਨੀਅਰਸ ਨੂੰ ਹੈਲਪ ਕਰਦਾ ਸੀ ਇੰਟਰਵਿਊਜ਼ ਦੇ ਲਈ। ਤੇ ਹੁਣ ਵੱਖ-ਵੱਖ ਜਿਹੜੇ ਬਿਜ਼ਨੈਸਸ ਆ ਉੱਥੇ ਤੁਸੀਂ ਇਸ ਨੂੰ ਯੂਜ਼ ਕਰ ਸਕਦੇ ਹੈਗੇ। ਜੀ, ਕਮਾਲ ਦੀ ਗੱਲ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਬਣੀ ਪਈ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇੱਕ ਗੁੱਡ ਨਿਊਜ਼ ਆ ਰਹੀ ਆ ਕੈਲੀਫੋਰਨੀਆ ਦੀ ਇਕੋਨਮੀ ਨੂੰ ਲੈ ਕੇ। ਉੱਦਾਂ ਓਵਰਆਲ ਇਕੋਨਮੀ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੀਆਂ ਅਟਕਲਾਂ ਜਿਹੜੀਆਂ ਉਹ ਚੱਲ ਰਹੀਆਂ, ਪਰ ਅੱਜ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਅਨਾਉਂਸ ਕੀਤਾ ਵੀ ਕੈਲੀਫੋਰਨੀਆ ਇੱਕ ਸੂਬੇ ਪੱਧਰ ਦੇ ਉੱਤੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਇਕੋਨਮੀ ਬਣ ਚੁੱਕਾ ਹੈਗਾ ਆ। ਕਹਿੰਦੇ ਵੀ ਇਹ ਨਵਾਂ ਡਾਟਾ ਜਿਹੜਾ ਇੰਟਰਨੈਸ਼ਨਲ ਮੋਨੇਟਰੀ ਫੰਡ IMF ਤੇ US ਬਿਊਰੋ ਆਫ ਇਕਨੋਮਿਕ ਐਨਾਲਿਸਿਸ ਦਾ ਜੋ ਪੇਸ਼ ਕੀਤਾ ਗਿਆ ਆ ਉਸ ਤੋਂ ਬਾਅਦ ਦੇ ਵਿੱਚ ਦੇਖਿਆ ਗਿਆ ਆ। ਜਾਪਾਨ ਪੂਰੇ ਮੁਲਕ ਨੂੰ ਕੈਲੀਫੋਰਨੀਆ ਦੀ ਇਕੋਨਮੀ ਨੇ ਓਵਰਟੇਕ ਕਰਕੇ ਉਸ ਨੂੰ ਜਿਹੜਾ ਉਹ 5ਵੇਂ ਤੇ ਆਪ ਚੌਥੇ ਨੰਬਰ ਦੇ ਉੱਤੇ ਓਵਰਟੇਕ ਕਰਕੇ ਜਿਹੜਾ ਉਹ ਪਹੁੰਚ ਚੁੱਕਾ ਹੈਗਾ ਆ। ਇਹ ਡਾਟਾ ਦੱਸਦਾ ਆ ਵੀ ਕਹਿੰਦੇ ਵੀ ਕੈਲੀਫੋਰਨੀਆ ਦੀ ਜਿਹੜੀ ਨੋਮੀਨਲ GDP ਆ ਉਹ $4 ਟ੍ਰਿਲੀਅਨ ਨੂੰ ਪਾਰ ਕਰ ਗਈ, $4.1 ਟ੍ਰਿਲੀਅਨ ਦੀ ਹੋ ਗਈ, ਜਦਕਿ ਜਾਪਾਨ ਦੀ 4.02 ਜਿਹੜੀ ਟ੍ਰਿਲੀਅਨ ਆ ਉਹ ਰਹੀ ਆ। ਕਹਿੰਦੇ ਵੀ ਇਸ ਦੇ ਨਾਲ ਹੁਣ ਕੈਲੀਫੋਰਨੀਆ US, ਚਾਈਨਾ ਤੇ ਜਰਮਨੀ ਇਹ 3 ਮੁਲਕਾਂ ਦੇ ਪਿੱਛੇ ਜਿਹੜਾ ਉਹ ਆਣ ਖੜਾ ਹੋਇਆ ਹੈਗਾ ਆ। ਸੋ ਕੈਲੀਫੋਰਨੀਆ ਦੇ ਵਿੱਚ ਜਿਹੜੀ ਗਰੋਥ ਰੇਟ ਆ ਉਹ 6% ਰਹੀ ਆ, ਜੋ ਕਿ ਇਹ ਤਿੰਨਾਂ ਟੌਪ 3 ਇਕੋਨਮੀਜ਼ ਦੇ ਨਾਲੋਂ ਵੱਧ ਰਹੀ ਆ। US ਦੀ ਓਵਰਆਲ 5.3, ਚਾਈਨਾ ਦੀ 2.6 ਤੇ ਜਰਮਨੀ ਦੀ 2.9% ਗਰੋਥ ਰੇਟ ਜਿਹੜੀ ਉਹ ਦੱਸੀ ਜਾਂਦੀ ਹੈਗੀ ਆ। ਸੋ ਕਹਿੰਦੇ ਵੀ ਸਟੇਟ ਦੀ ਇਕੋਨਮੀ ਪਿਛਲੇ 4 ਸਾਲਾਂ ਦੇ ਵਿੱਚ ਕਾਫੀ ਗਰੋ ਕੀਤੀ ਆ। ਅਜੇ ਹਰਜੋਤ ਸਿੰਘ ਜੀ, ਆਪਾਂ ਇਸ ਦਰਮਿਆਨ ਕਿੰਨੀਆਂ ਇਦਾਂ ਦੀਆਂ ਨਿਊਜ਼ ਸਾਹਮਣੇ ਆਈਆਂ ਵੀ ਕੈਲੀਫੋਰਨੀਆ ਨੂੰ ਬਹੁਤ ਸਾਰੀਆਂ ਕੰਪਨੀਆਂ ਛੱਡ ਕੇ ਟੈਕਸਸ ਨੂੰ ਜਿਹੜੀਆਂ ਉਹ ਜਾ ਰਹੀਆਂ ਸੀ, ਲੇ-ਆਫਸ ਜਿਹੜੀਆਂ ਉਹ ਨਾਲ ਚੱਲ ਰਹੀਆਂ ਸੀ, ਪਰ ਜਿਹੜਾ ਨਵਾਂ ਡਾਟਾ ਆ ਉਹ ਇਹ ਦੱਸਦਾ ਆ ਵੀ ਕੈਲੀਫੋਰਨੀਆ ਹੁਣ ਚੌਥੀ ਸਭ ਤੋਂ ਵੱਡੀ ਜਿਹੜੀ ਇਕੋਨਮੀ ਬਣ ਗਈ ਆ। ਇੰਡੀਆ ਵਾਲੇ 6ਵੇਂ ਨੰਬਰ ਦੇ ਉੱਤੇ ਜਿਹੜੇ ਇਸ ਟਾਈਮ ਆ ਉਹ ਚੱਲ ਰਹੇ ਆ। ਕੱਲੀ ਕੈਲੀਫੋਰਨੀਆ ਤੋਂ ਵੀ ਦੇਖਿਆ ਜਾਵੇ ਤਾਂ ਉਹ ਅਜੇ ਵੀ ਪਿੱਛੇ ਹੀ ਹੈਗੇ ਆ। ਸਟੇਟ ਦੀ ਸਭ ਤੋਂ ਜ਼ਿਆਦਾ ਜਿਹੜੀ ਉਹ ਪਾਪੂਲੇਸ਼ਨ ਆ। ਟੂਰਿਜ਼ਮ ਸਪੈਂਡਿੰਗ ਕਹਿੰਦੇ ਵੀ ਰਿਕਾਰਡ ਤੋੜ ਜਿਹੜੀ ਇਸ ਦੇ ਵਿੱਚ ਹੋਈ ਆ। ਉੱਦਾਂ ਕਹਿੰਦੇ ਵੀ ਨਵੇਂ ਬਿਜ਼ਨਸ ਸਟਾਰਟ ਜਿਹੜੇ ਉਹ ਬਹੁਤ ਹੋਏ ਆ। ਕੈਪੀਟਲ ਫੰਡਿੰਗ, ਮੈਨੂਫੈਕਚਰਿੰਗ, ਹਾਈ ਟੈਕਨੋਲੋਜੀ ਤੇ ਐਗਰੀਕਲਚਰ ਦੀਆਂ ਓਵਰਆਲ ਬਹੁਤ ਸਾਰੀਆਂ ਇੱਥੇ ਕੰਪਨੀਜ਼ ਤੇ ਹੱਬ ਹੋਣ ਕਰਕੇ ਜਿਹੜੀ ਕੈਲੀਫੋਰਨੀਆ ਦੀ ਇਕੋਨਮੀ ਲਗਾਤਾਰ ਗੁੱਡ ਜਿਹੜੀ ਉਹ ਕਰ ਰਹੀ ਆ। ਸੋ ਗੋਲਡਨ ਸਟੇਟ ਦੀ ਇਕੋਨਮੀ ਨੇ ਜਾਪਾਨ ਨੂੰ ਪਿੱਛੇ ਛੱਡ ਕੇ ਚੌਥੇ ਨੰਬਰ ਦੇ ਉੱਤੇ ਹੁਣ ਮੱਲ ਮਾਰ ਲਈ ਹੈਗੀ ਆ। ਸੋ ਇਹ ਬਹੁਤ ਵਧੀਆ ਜਿਹੜੀ ਖਬਰ ਆਈ ਆ। ਟਰੰਪ ਉਹਨਾਂ ਦਾ ਪਹਿਲਾ ਐਗਜ਼ੀਕਿਊਟਿਵ ਆਰਡਰ ਮੈਂ ਤੁਹਾਡੇ ਨਾਲ ਡਿਸਕਸ ਕਰ ਲਿਆ ਸੀ AI ਨੂੰ ਲੈ ਕੇ। ਦੂਜਾ ਜਿਹੜਾ ਉਹਨਾਂ ਨੇ ਅੱਜ ਇੱਕ ਹੋਰ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਹੈ, ਉਹ ਖਾਸ ਕਰਕੇ ਕਾਲਜਸ ਤੇ ਯੂਨੀਵਰਸਿਟੀ ਦੀ ਐਕ੍ਰੀਡੇਸ਼ਨ ਨੂੰ ਲੈ ਕੇ ਹੈਗਾ ਆ। ਉਹ ਕਹਿੰਦੇ ਆ ਵੀ ਕਾਲਜਸ ਦੀ ਜਿਹੜੀ ਐਕ੍ਰੀਡੇਸ਼ਨ ਆ ਉਹ ਉੱਥੇ ਦੇ ਰਿਜ਼ਲਟਸ ਦੇ ਉੱਤੇ ਬੇਸਡ ਹੋਣੀ ਚਾਹੀਦੀ ਹੈਗੀ ਆ। ਕਿਸ ਤਰ੍ਹਾਂ ਜਿਹੜੇ ਬੱਚਿਆਂ ਦੀ ਮੈਥ ਕੈਪੇਬਿਲਿਟੀਜ਼ ਆ, ਖਾਸ ਕਰਕੇ ਜਿਹੜੇ ਲੋਕ ਹਾਰਵਰਡ ਯੂਨੀਵਰਸਿਟੀ ਜਾਂ ਯੇਲ ਯੂਨੀਵਰਸਿਟੀ ਨੂੰ ਐਡਮਿਟ ਕੀਤੇ ਜਾਂਦੇ ਆ, ਵਾਰ-ਵਾਰ ਫਿਰ ਉਹ ਇਹਨਾਂ ਯੂਨੀਵਰਸਿਟੀਜ਼ ਨੂੰ ਹੀ ਹਿੱਟ ਕਰ ਰਹੇ ਆ, ਕਿਉਂਕਿ ਬਿਲੀਅਨਸ ਆਫ ਡਾਲਰ ਉਹਨਾਂ ਦੇ ਫਰੋਜ਼ ਕਰ ਦਿੱਤੇ ਗਏ ਆ ਤੇ ਟੈਕਸ ਐਗਜ਼ੈਂਪਟ ਸਟੇਟਸ ਉਹਨਾਂ ਦਾ ਰਿਮੂਵ ਕਰਨ ਦੀ ਕੋਸ਼ਿਸ਼ ਹੋ ਰਹੀ ਹੈਗੀ ਆ। ਸੋ ਇਸ ਐਗਜ਼ੀਕਿਊਟਿਵ ਆਰਡਰ ਦੇ ਮੁਤਾਬਕ ਡਿਪਾਰਟਮੈਂਟ ਆਫ ਐਜੂਕੇਸ਼ਨ ਅਕਾਊਂਟੇਬਲ ਬਣਾਊਗਾ ਉਹਨਾਂ ਕਾਲਜਸ ਅਕ੍ਰੈਡੀਟਰਸ ਨੂੰ ਜਿਹੜੇ ਰਿਕੋਗਨਾਈਜ਼ ਨਹੀਂ ਕਰ ਸਕਦੇ, ਖਾਸ ਕਰਕੇ ਜੋ ਕਾਲਜਸ ਜਾਂ ਯੂਨੀਵਰਸਿਟੀ ਫੈਡਰਲ ਲਾਜ਼ ਨੂੰ ਵਾਇਲੇਟ ਕਰ ਰਹੇ ਹੈਗੇ ਆ। ਸੋ ਇਹ ਇੱਕ ਨਵਾਂ ਐਗਜ਼ੀਕਿਊਟਿਵ ਆਰਡਰ ਜਿਹੜਾ ਆ ਉਹਨਾਂ ਨੇ ਜਾਰੀ ਕੀਤਾ ਹੈਗਾ ਜੀ। ਸੋ ਕਾਲਜਾਂ ਦੇ ਵਿੱਚ ਇਹ ਦਖਲਅੰਦਾਜ਼ੀ ਪੂਰਨ ਤੌਰ ਦੇ ਉੱਤੇ ਟਰੰਪ ਹੁਣੀ ਚਾਹੁੰਦੇ ਨੇ ਵੀ ਸਾਡੇ ਸਾਡੇ ਹਿਸਾਬ ਦੇ ਨਾਲ ਜਿਹੜਾ ਉਹ ਚੱਲਿਆ ਜਾਵੇ, ਨਹੀਂ ਤਾਂ ਐਕ੍ਰੀਡੀਏਸ਼ਨ ਵੀ ਤੁਹਾਡੀ ਜਿਹੜੀ ਉਹ ਨਹੀਂ ਜਿਹੜੀ ਉਹ ਕਰਾਂਗੇ। ਸੋ ਕਈ ਇਹਦੀ ਬਾਹਰੋਂ ਬੜੀਆਂ ਚੀਜ਼ਾਂ ਜਿਹੜੀਆਂ ਉਹ ਸੋਹਣੀਆਂ ਲੱਗਦੀਆਂ, ਅੰਦਰ ਖਾਤੇ ਜਿਹੜੀਆਂ ਹੋਰ ਵੀ ਕੁਛ ਚੱਲ ਰਿਹਾ ਹੁੰਦਾ। ਟਰੰਪ ਹੁਣੀ ਕਹਿੰਦੇ ਵੀ ਇਸ ਟਾਈਮ ਦਬਾਅ ਪਾ ਰਹੇ ਆ ਯੂਕਰੇਨ ਦੇ ਉੱਤੇ ਵੀ ਭਾਈ ਪੀਸ ਪਲਾਨ ਆ, ਇਸ ਨੂੰ ਤੁਸੀਂ ਅਸੈਪਟ ਕਰ ਲਓ। ਕਹਿੰਦੇ ਵੀ ਇਹ ਜਿਹੜਾ ਹੁਣ ਨਵਾਂ ਪੀਸ ਪਲਾਨ ਆ ਉਹਦੇ ਵਿੱਚ ਰਸ਼ੀਆ ਦਾ ਫੇਵਰ ਕਹਿੰਦੇ ਵੀ ਖਾਸਾ ਜ਼ਿਆਦਾ ਹੈਗਾ ਆ। ਅਮਰੀਕਨ ਪਲਾਨ ਦੇ ਵਿੱਚ ਕਹਿੰਦੇ ਵੀ ਇਹਦੇ ਨਾਲ ਜਿਹੜਾ ਯੂਕਰੇਨ ਆ
ਉਹ ਕਦੀ ਵੀ ਨਾਟੋ ਨੂੰ ਜੁਆਇਨ ਨਹੀਂ ਕਰ ਸਕਦਾ। ਤੇ ਨਾਲ ਦੇ ਨਾਲ ਇਹ ਵੀ ਜਿਹੜਾ ਉਹ ਆਖਿਆ ਜਾ ਰਿਹਾ ਆ ਵੀ ਜਿਹੜਾ ਕ੍ਰੀਮੀਆ ਦਾ ਇਲਾਕਾ ਵੀ ਆ ਉਸ ਨੂੰ ਵੀ ਕਿਤੇ ਨਾ ਕਿਤੇ ਰੈਕੋਗਨਾਈਜ਼ ਕਰ ਲਿਆ ਜਾਵੇ ਵੀ ਜਿਹੜਾ ਰਸ਼ੀਆ ਦੇ ਕੋਲ ਆ ਯੂਕਰੇਨ ਵਾਲੇ। ਹੁਣ ਇਸ ਪਲਾਨ ਨੂੰ ਜਿਹੜਾ ਵਲਦੀਮੀਰ ਜ਼ੈਲੈਂਸਕੀ ਆ ਉਸ ਨੇ ਰਿਜੈਕਟ ਕਰ ਦਿੱਤਾ ਆ। ਸਭ ਨੂੰ ਯਾਦ ਹੋਣਾ ਹਰਜੋਤ ਸਿੰਘ ਜੀ, ਟਰੰਪ ਹੁਣਾਂ ਦੇ ਨਾਲ ਓਵਲ ਆਫਿਸ ਦੇ ਵਿੱਚ ਜ਼ੈਲੈਂਸਕੀ ਹੁਣੀ ਕਿੱਦਾਂ ਜਿਹੜੇ ਉਹ ਅੜੇ ਸੀਗੇ ਤੇ ਕਿੱਦਾਂ ਉਹ ਬੇਇੱਜ਼ਤੀ ਜਿਹੜੀ ਉਹ ਹੋਈ ਸੀ, ਕਿੱਦਾਂ ਵਾਦ ਵਿਵਾਦ ਦਾ ਜਿਹੜਾ ਰੌਲਾ ਆ ਉਹ ਬਣਿਆ ਸੀਗਾ। ਜ਼ੈਲੈਂਸਕੀ ਨੇ ਕਿਹਾ ਵੀ there is nothing to talk about, ਇਹ ਵਾਇਲੇਟ ਕਰਦਾ ਹੈ ਸਾਡੇ ਸੰਵਿਧਾਨ ਨੂੰ, ਜਿਹੜਾ ਸਾਡਾ ਇਲਾਕਾ ਹੈ ਉਹ ਸਾਡਾ ਹੀ ਆ, ਇਹ ਟੈਰੀਟਰੀ ਆਫ ਯੂਕਰੇਨ ਹੈਗਾ ਆ। ਟਰੰਪ ਹੁਣਾਂ ਨੇ ਇਸ ਦੇ ਉੱਤੇ ਪੁਤਿਨ ਦਾ ਪੱਖ ਪੂਰਦੇ ਹੋਏ ਜਾਂ ਜ਼ੈਲੈਂਸਕੀ ਦੇ ਉਲਟ ਲਿਖਦੇ ਹੋਏ ਜਿਹੜਾ ਇਹ ਆਖਿਆ ਵੀ ਭਾਈ ਤੁਹਾਡੇ ਜਿਹੜੇ ਬਿਆਨ ਆ ਇਹ ਭੜਕਾਊ ਬਿਆਨ ਨੇ ਤੇ ਇਦਾਂ ਜਿਹੜਾ ਪੀਸ ਆ ਉਹ ਕਦੀ ਵੀ ਨਹੀਂ ਜਿਹੜੀ ਉਹ ਹੋ ਸਕਦੀ। ਸੋ ਪਹਿਲੋਂ ਉਹਨਾਂ ਨੇ ਨਾਲ ਇਹ ਵੀ ਕਿਹਾ, ਕਹਿੰਦਾ ਵੀ ਮੈਂ ਪਹਿਲਾਂ ਸੋਚਦਾ ਸੀਗਾ ਵੀ ਜ਼ੈਲੈਂਸਕੀ ਦੇ ਨਾਲ ਡੀਲ ਕਰਨਾ ਸੌਖਾ ਹੋਊਗਾ, ਸੋ ਫਾਰ ਇਟਸ ਹਾਰਡਰ, ਵੀ ਇਸ ਦੇ ਨਾਲ ਡੀਲ ਕਰਨਾ ਖਾਸਾ ਜਿਹੜਾ ਆ ਉਹ ਔਖਾ ਚੱਲ ਰਿਹਾ ਹੈਗਾ ਆ। ਸੋ ਇਹ ਜਿਹੜਾ ਇਸ ਟਾਈਮ ਚੱਲ ਰਿਹਾ ਆ। ਸੋ ਹੁਣ ਦੇਖੋ ਵੀ ਕਿਸ ਤਰੀਕੇ ਦੇ ਨਾਲ ਅੱਗੇ ਗੱਲ ਬਣਦੀ ਆ। ਉੱਦਾਂ ਅਮਰੀਕਾ ਨੇ ਇਹ ਜਿਹੜੇ ਮਾਰਕੋ ਰੂਬੀਓ ਉਹਨਾਂ ਨੇ ਕਿਹਾ ਸੀਗਾ ਵੀ ਭਾਈ ਜੇ ਇੱਥੇ ਸ਼ਾਂਤੀ ਨਹੀਂ ਹੁੰਦੀ ਤਾਂ ਅਸੀਂ ਇਸ ਮਸਲੇ ਨੂੰ ਇਦਾਂ ਹੀ ਜਿਹੜਾ ਉਹ ਜਿਹੜਾ ਉਲਝਿਆ ਰਹਿਣ ਦੇਣਾ ਆ, ਅਸੀਂ ਸਾਡਾ ਕਿਉਂਕਿ ਇਹ ਮਸਲਾ ਨਹੀਂ, ਅਸੀਂ ਇਸ ਦੇ ਵਿੱਚ ਕੋਈ ਦਖਲਅੰਦਾਜ਼ੀ ਫਿਰ ਜਿਹੜੀ ਉਹ ਨਹੀਂ ਕਰਾਂਗੇ। ਸੋ ਹੁਣ ਯੂਕਰੇਨ ਵਾਲੇ ਵੈਸਟ ਦੇ ਜਿਹੜੇ ਦੂਜੇ ਮੁਲਕ ਆ, ਖਾਸ ਕਰਕੇ ਯੂਰਪੀਅਨ ਮੁਲਕ, ਉਹਨਾਂ ਵੱਲ ਟੇਕ ਲਾਈ ਬੈਠੇ ਹੋਣਗੇ ਵੀ ਉਹਨਾਂ ਦਾ ਰੁਖ ਜੇ ਇਸ ਪਾਸੇ ਦੇ ਵਿੱਚ ਕਿਸ ਤਰੀਕੇ ਦਾ ਰਹਿੰਦਾ ਆ। ਪਰ ਟਰੰਪ ਹੁਣਾਂ ਦੀਆਂ ਉਹ ਗੱਲਾਂ ਵੀ 24 ਘੰਟਿਆਂ ਦੇ ਵਿੱਚ ਜਿਹੜੀ ਸ਼ਾਂਤੀ ਆ ਉਹ ਕਰਵਾ ਦੇਣਗੇ, ਉਹ ਅਜੇ ਪੂਰਨ ਤੌਰ ਦੇ ਉੱਤੇ ਉਸ ਦੇ ਵਿੱਚ ਕਾਮਯਾਬੀ ਉਹਨਾਂ ਨੂੰ ਨਹੀਂ ਮਿਲੀ। ਹਾਲ ਦੀ ਘੜੀ ਜਿਹੜਾ ਜ਼ੈਲੈਂਸਕੀ ਆ ਉਹ ਇਹਨਾਂ ਦੀਆਂ ਗੱਲਾਂ ਇਸ ਗੱਲੋਂ ਨਹੀਂ ਮੰਨ ਰਿਹਾ ਵੀ ਉਹ ਕਹਿੰਦੇ ਵੀ ਭਾਈ ਤੁਸੀਂ ਜਿਹੜਾ ਆਪਣਾ ਇਲਾਕਾ ਆ ਉਹ ਪੱਕਾ ਹੀ ਰਸ਼ੀਆ ਨੂੰ ਹੁਣ ਛੱਡ ਦੇਵੋ। ਇੱਕ ਯੂਐਸ ਬੌਰਨ ਕੈਲੀਫੋਰਨੀਆ ਦਾ ਰਹਿਣ ਵਾਲਾ ਬੰਦਾ, ਉਸ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਈਮੇਲ ਕੀਤੀ ਵੀ ਭਾਈ ਤੇਰੇ ਕੋਲ 7 ਦਿਨ ਹੈਗੇ ਆ ਤੇ ਤੂੰ ਛੱਡ ਕੇ ਚਲੇ ਜਾ। ਸੈਨ ਡੀਗੋ ਕਾਉਂਟੀ ਦਾ ਰੈਜ਼ੀਡੈਂਟ, ਉਸ ਨੂੰ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਵਾਰਨਿੰਗ ਭੇਜੀ। ਆਲਡੋ ਮਾਰਟੀਨਸ ਗੋਮੇਜ਼ ਕਹਿੰਦੇ ਵੀ ਸੈਨ ਡੀਗੋ ਕਾਉਂਟੀ ਦੇ ਵਿੱਚ ਵਾਰਨ ਹੋਇਆ ਸੀ ਤੇ ਕਹਿੰਦਾ ਮੈਂ ਪੂਰੀ ਲਾਈਫ ਹੀ ਸਾਊਥ ਵੇ ਵਿੱਚ ਰਿਹਾ ਹੈਗਾ। ਕਹਿੰਦੇ ਪੈਰਾਡਾਈਜ਼ ਵੈਲੀ ਹਸਪੀਟਲ ਜੋ ਨੈਸ਼ਨਲ ਸਿਟੀ ਦੇ ਵਿੱਚ ਆ, ਉੱਥੇ ਬੌਰਨ ਹੋਇਆ ਤੇ ਉੱਥੇ ਮੇਰਾ ਰੇਜ਼ ਹੋਇਆ। ਚੁੱਲਾ ਵਿਸਟਾ ਵਾਲਾ ਜੋ ਏਰੀਆ ਹੈਗਾ ਉਹਦਾ ਜਿਹੜਾ ਬਰਥ ਸਰਟੀਫਿਕੇਟ ਆ ਉਹ ਵੀ ਕਨਫਰਮ ਕਰਦਾ ਹੈਗਾ ਵੀ ਉਸ ਹਸਪੀਟਲ 'ਚ ਬੌਰਨ ਹੈਗਾ। 11 ਅਪ੍ਰੈਲ 2025 ਨੂੰ DHS ਤੋਂ ਉਹਨੂੰ ਈਮੇਲ ਆਈ ਵੀ ਤੇਰੇ ਕੋਲ 7 ਦਿਨ ਹੈਗੇ ਆ ਅਮਰੀਕਾ ਨੂੰ ਛੱਡ ਜਾਣ ਦੇ ਲਈ। ਜੇ ਤੁਸੀਂ ਛੱਡ ਕੇ ਨਹੀਂ ਜਾਂਦੇ ਤੇ ਤੁਹਾਨੂੰ ਜਿਹੜਾ ਆ ਲਾਅ ਇਨਫੋਰਸਮੈਂਟ ਐਕਸ਼ਨਸ ਤੁਹਾਡੇ ਤੇ ਲਏ ਜਾਣਗੇ ਤੇ ਵਿਚ ਵਿਲ ਰਿਜ਼ਲਟ ਇਨ ਯੂਅਰ ਰਿਮੂਵਲ ਫਰੋਮ ਯੂਨਾਈਟਿਡ ਸਟੇਟਸ। ਤੇ ਹੋਰ ਇਸ ਲੈਟਰ ਦੇ ਵਿੱਚ ਇਹ ਲਿਖਿਆ ਗਿਆ ਭਈ ਅਮਰੀਕਾ 'ਚ ਰਹਿਣ ਦੀ ਕੋਸ਼ਿਸ਼ ਨਾ ਕਰੋ, ਫੈਡਰਲ ਗਵਰਨਮੈਂਟ ਤੁਹਾਨੂੰ ਲੱਭ ਲਊਗੀ। ਮਾਰਟੀਨਸ ਗੋਮੇਜ਼ ਫੁੱਲ ਟਾਈਮ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦੇ ਲਈ ਕੰਮ ਕਰਦਾ ਜੋ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਹੈਲਪ ਕਰਦੇ ਲੋਕਾਂ ਨੂੰ। ਉਹ ਕਹਿੰਦਾ ਵੀ ਮੈਂ ਹੁਣ ਆਪਣੇ ਮੋਢੇ ਤੇ ਦੇਖ ਰਿਹਾ, ਮੈਂ ਤਾਂ ਪਹਿਲਾਂ ਲੋਕਾਂ ਨੂੰ ਇਮੀਗ੍ਰੇਸ਼ਨ ਦੀ ਹੈਲਪ ਕਰਦਾ ਸੀ, ਇੱਥੇ ਤਾਂ ਬੌਰਨ ਹੁਣ ਮੈਨੂੰ ਹੀ ਰਿਪੋਰਟ ਕਰਨ ਨੂੰ ਫਿਰਦੇ ਹੈਗੇ ਆ। ਤੇ ਕਹਿੰਦਾ ਵੀ ਮੈਨੂੰ ਕਿੱਥੇ ਭੇਜਣਾ ਚਾਹੁੰਦੇ ਆ, ਮੈਂ ਤਾਂ ਬੌਰਨ ਹੀ ਨੈਸ਼ਨਲ ਸਿਟੀ ਦਾ ਆ, ਸੈਨ ਡੀਗੋ ਕਾਉਂਟੀ ਦੇ ਵਿੱਚ ਮੇਰਾ ਰੇਜ਼ ਹੋਇਆ, ਪੂਰੀ ਲਾਈਫ ਇੱਥੇ ਰਿਹਾ ਹੈਗਾ। ਇੱਕ ਜਿਹੜਾ ਸੀਨੀਅਰ DHS ਆਫੀਸ਼ੀਅਲ ਉਹਨਾਂ ਨੇ ਇਹ ਕਿਹਾ ਵੀ CBP ਜਿਹੜੀਆਂ ਆ ਈਮੇਲ ਐਡਰੈਸਿਸ ਜਿਹੜੀਆਂ ਉਹਨਾਂ ਦੇ ਕੋਲ ਨੋਨ ਈਮੇਲ ਐਡਰੈਸਿਸ ਆ ਏਲੀਅਨਸ ਦੀ, ਉਹਨਾਂ ਨੂੰ ਯੂਜ਼ ਕਰਦੀ ਹੈਗੀ ਆ। ਜੇ ਇੱਕ ਨੋਨ ਪਰਸਨਲ ਈਮੇਲ ਜਿੱਦਾਂ ਅਮਰੀਕਨ ਸਿਟੀਜ਼ਨ ਨੂੰ ਕੰਟੈਕਟ ਹੋਇਆ ਉਹਨਾਂ ਨੂੰ ਆਈ ਆ ਤੇ ਇਹ ਬਾਈ ਮਿਸਟੇਕ ਵੀ ਹੋ ਸਕਦੀ ਹੈਗੀ ਆ। ਪਰ ਮਾਰਟੀਨਸ ਗੋਮੇਜ਼ ਕਹਿੰਦਾ ਵੀ ਮੈਨੂੰ ਹੁਣ ਪਲਾਨ ਕਰਨੀ ਪੈਣੀ ਹੈਗੀ ਆ ਵੀ ਇਨ ਕੇਸ ਜੇ ਕਿਤੇ ਮੈਨੂੰ ਉਹ ਫੰਡ ਆ ਜਾਂਦੇ ਆ। ਸੋ ਉਹ ਕਹਿੰਦਾ ਵੀ ਮੈਨੂੰ ਖੁਦ ਨਹੀਂ ਹੁਣ ਪਤਾ ਲੱਗ ਰਿਹਾ ਵੀ ਮੈਂ ਕੀ ਕਰਾਂ। ਤੇ ਕਹਿੰਦਾ ਵੀ ਆਈ ਜਸਟ ਵਾਂਟ ਟੂ ਬ੍ਰਿੰਗ ਲਾਈਟ ਟੂ ਦਿਸ ਇਸ਼ੂ ਬਿਕੋਜ਼ ਆਈ ਐਮ ਨਾਟ ਟਰਾਈਂਗ ਟੂ ਬੀ one of the government mistakes। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਆਪਣੇ ਸਰੋਤਿਆਂ ਨੂੰ ਇੱਕ ਵੌਇਸਮੇਲ ਜਿਹੜੀ ਉਹ ਸੁਣਾਉਂਦੇ ਆ। ਇਸ ਟਾਈਮ ਜਿਹੜਾ ਸਕੈਮ ਚੱਲ ਰਿਹਾ, ਇਹ ਸੁਣਾ ਇਸ ਲਈ ਰਹੇ ਵੀ ਬਹੁਤ ਸਾਰੇ ਲੋਕ ਇਸ ਦਾ ਸ਼ਿਕਾਰ ਹੋ ਰਹੇ। ਸਵੇਰੇ ਵੀ ਆਪਾਂ ਤੁਹਾਨੂੰ ਦੱਸਿਆ ਸੀ
ਵੀ ਅਮਰੀਕਾ ਦੇ ਵਿੱਚ $16 ਬਿਲੀਅਨ ਦਾ ਰਗੜਾ ਲਾਇਆ ਸਕੈਮਰਸ ਨੇ ਪਿਛਲੇ ਸਾਲ ਦੇ ਵਿੱਚ। ਇੱਕ ਜਿਹੜੀ ਵੌਇਸਮੇਲ ਸਾਡੇ ਕਿਸੇ ਇੱਕ ਨਜ਼ਦੀਕੀ ਨੂੰ ਟੀਮ ਮੈਂਬਰ ਨੂੰ ਵੀ ਆਈ ਆ, ਜਿਹੜਾ ਅੱਜ ਕੱਲ੍ਹ ਇੰਡੀਅਨ ਕੌਂਸੂਲੇਟ ਅੰਬੈਸੀ ਵਾਲੇ ਬਣ ਕੇ ਜਿਹੜੀ ਕਾਲ ਕਰਦੇ ਆ ਵੀ ਤੁਰੰਤ ਜਿਹੜੀ ਉਹ ਕਾਲ ਕਰੋ। ਸੋ ਇਹ ਇਦਾਂ ਦਾ ਮੈਸੇਜ ਹੁੰਦਾ ਆ ਤਾਂ ਜੋ ਤੁਹਾਨੂੰ ਅਸੀਂ ਸੁਣਾ ਰਹੇ ਹਾਂ ਵੀ ਇਹ ਸਕੈਮਾਂ ਤੋਂ ਜਿਹੜਾ ਬਚੋ। ਇੰਡੀਅਨ ਕੌਂਸੂਲੇਟ ਵਾਲੇ ਇਦਾਂ ਦਾ ਮੈਸੇਜ ਜਿਹੜਾ ਆ ਉਹ ਫੋਨ ਦੇ ਉੱਤੇ ਨਹੀਂ ਕਰਦੇ। ਸੋ ਧਿਆਨ ਦੇ ਨਾਲ ਸਾਰੇ ਜਾਣੇ ਇਸ ਨੂੰ ਜਿਹੜਾ ਉਹ ਸੁਣਿਓ ਤਾਂ ਜੋ ਆਪਾਂ ਅਜਿਹੇ ਜਿਹੜੇ ਸਕੈਮ ਕਾਲਸ ਆ ਉਸ ਤੋਂ ਬਚ ਸਕੀਏ। Please visit the Consulate General of India, New York for the failure may result revocation of your visa. For more details, press 9 to talk with a representative. This is an important message from the Consulate General of India. We urgently require your cooperation in ongoing investigations. Please visit the Consulate General of India, New York for the failure may result revocation of your visa. For more details, press 9 to talk with a representative. ਸੋ ਵੀਜ਼ੇ ਦਾ ਨਾਂ ਲੈ ਕੇ ਜਿਹੜਾ ਉਹ ਤੁਹਾਨੂੰ ਕਾਲ ਕਰਦੇ ਆ ਵੀ ਇਨਵੈਸਟੀਗੇਸ਼ਨ ਚੱਲ ਰਹੀ ਆ, ਕੰਪਲੀਕੇਸ਼ਨ ਜਿਹੜੀ ਉਹ ਹੈਗੀ ਆ, ਤੁਰੰਤ ਜਿਹੜੀ ਉਹ ਕਾਲ ਕਰੋ। ਪਰ ਇਹ ਸਾਰਾ ਕੁਝ ਹਰਜੋਤ ਸਿੰਘ ਜੀ ਇੱਕ ਸਕੈਮ ਦੇ ਅਧੀਨ ਚੱਲ ਰਿਹਾ ਆ। ਬਹੁਤ ਸਾਰੇ ਲੋਕਾਂ ਨੂੰ ਕਾਲਾਂ ਜਿਹੜੀਆਂ ਉਹ ਆ ਰਹੀਆਂ ਆ। ਇਹ ਜਿਨ੍ਹਾਂ ਦੇ ਨਾਲ ਆਪਾਂ ਗੱਲ ਕਰ ਰਹੇ ਆ ਉਹ ਇੱਕ ਵੱਖਰੇ ਵੀਜ਼ੇ ਦੇ ਉੱਤੇ ਗ੍ਰੀਨ ਕਾਰਡ ਹੋਲਡਰ ਜਿਹੜੇ ਉਹ ਬੰਦੇ ਆ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਈਵਨ ਸਿਟੀਜ਼ਨ ਤੱਕ ਨੂੰ ਜਿਹੜੀਆਂ ਇਦਾਂ ਦੀਆਂ ਕਾਲਾਂ ਆ ਉਹ ਆ ਰਹੀਆਂ। ਹੁਣ ਮਸਲਾ ਜਿਹੜਾ ਹਰਜੋਤ ਸਿੰਘ ਜੀ ਇੱਥੇ ਬਹੁਤ ਪਰਤੀ ਜਿਹੜਾ ਇਸ ਗੱਲੋਂ ਬਣ ਜਾਂਦਾ ਆ ਵੀ ਇਹ ਜਿਹੜਾ ਡਾਟਾ ਆ ਉਹ ਦੇ ਕੌਣ ਰਿਹਾ ਆ ਇਹਨਾਂ ਨੂੰ, ਵੀ ਖਾਸ ਕਰਕੇ ਕਾਲਾਂ ਉਹਨਾਂ ਨੂੰ ਹੀ ਆ ਰਹੀਆਂ ਜਿਹੜੇ ਭਾਰਤੀ ਮੂਲ ਦੇ ਆ। ਇਹ ਡਾਟਾ ਕਿੱਥੋਂ ਸ਼ੇਅਰ ਜਿਹੜਾ ਹੋਇਆ, ਕਿਤੇ ਐਮਬੈਸੀ ਵਾਲਿਆਂ ਦੇ ਵਿੱਚੋਂ ਨਹੀਂ, ਕਿਸੇ ਨੇ ਜਾਣ ਬੁੱਝ ਕੇ ਇਹ ਡਾਟਾ ਗਾਂਹ ਵੇਚਤਾ ਜਾਂ ਸ਼ੇਅਰ ਕਰਤਾ ਜਾਂ ਲੀਕ ਕਰਤਾ, ਜਾਂ ਫਿਰ ਇਹ ਵੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਦੇਖੀ ਗਈ ਆ ਵੀ ਇੰਡੀਆ ਦੇ ਵਿੱਚ ਬਹੁਤ ਸਾਰਾ ਜਿਹੜੇ ਕਾਲ ਸੈਂਟਰ ਆ ਹੁਣ ਟਰੱਕਾਂ ਵਾਲਿਆਂ ਦੇ ਬਣੇ ਆ। ਉੱਥੇ ਵੀ ਬਹੁਤ ਸਾਰਾ ਜਿਹੜਾ ਲੋਕਾਂ ਦਾ ਡਾਟਾ, ਫੋਨ ਨੰਬਰ, ਇੱਥੋਂ ਤੱਕ ਕਿ ਉਹਨਾਂ ਦੇ ਲਾਇਸੈਂਸ ਕਾਰਡਸ ਆ ਉਹ ਵੀ ਉੱਥੇ ਆ। ਉੱਥੇ ਆਪਾਂ ਨੂੰ ਪਤਾ ਹੀ ਆ ਵੀ ਡਾਟਾ ਜਿਹੜਾ ਚੋਰੀ ਹੋਣਾ ਜਾਂ ਡਾਟਾ ਜਿਹੜਾ ਵੇਚਣਾ ਇੱਕ ਆਮ ਜਿਹੀ ਜਿਹੜੀ ਉਹ ਗੱਲ ਹੈਗੀ ਆ। ਸੋ ਇਹ ਕਹਿੰਦੇ ਇਹ ਚੀਜ਼ਾਂ ਚੱਲ ਰਹੀਆਂ ਆ। ਹੁਣ ਜਿਹੜੇ ਸਾਡੇ ਕੋਲ ਸੁਣ ਰਹੇ ਨੇ ਦਰਸ਼ਕ ਉਹ ਕਹਿ ਰਹੇ ਆ ਵੀ ਕਹਿੰਦੇ ਇੰਡੀਆ ਦੇ ਵਿੱਚ ਕਾਲ ਆ ਗਈ ਕਿ ਵੀ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ, 5 ਲੱਖ ਰੁਪਈਆ ਟ੍ਰਾਂਸਫਰ ਕਰ ਦਿਓ। ਸੋ ਇਦਾਂ ਦੀਆਂ ਕਰਕੇ ਇੱਥੇ ਵੀ ਠੱਗਣ ਦੇ ਆ, ਉੱਥੇ ਵੀ ਠੱਗਣ ਦੇ ਆ। ਸੋ ਸਾਰਿਆਂ ਨੂੰ ਜਿਹੜਾ ਉਹ ਕਿਰਪਾ ਕਰਕੇ ਜਿਹੜਾ ਉਹ ਦੱਸੋ ਵੀ ਇਦਾਂ ਦੀਆਂ ਠੱਗਾਂ ਦੀਆਂ ਕਾਲਾਂ ਬਹੁਤ ਜ਼ਿਆਦਾ ਆ ਰਹੀਆਂ ਨੇ, ਸਕੈਮ ਬਹੁਤ ਜ਼ਿਆਦਾ ਜਿਹੜੇ ਉਹ ਚੱਲ ਰਹੇ ਨੇ। ਜਿਹੜਾ ਬਚ ਕੇ ਇਸ ਚੀਜ਼ ਦੇ ਵਿੱਚ ਜਿਹੜਾ ਉਹ ਰਿਹਾ ਜਾਵੇ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਸੋ ਬਚ ਕੇ ਮੋੜ ਤੋਂ, ਇਹਨਾਂ ਠੱਗਾਂ ਤੋਂ ਜਿਹੜਾ ਤੁਸੀਂ ਸੁਚੇਤ ਰਹੋ। ਇਹ ਇੱਕ ਤਰ੍ਹਾਂ ਦਾ ਆ। ਇਸ ਤੋਂ ਇਲਾਵਾ ਹੋਰ ਪਤਾ ਨਹੀਂ ਅਜਿਹੇ ਨਾਮ ਦੇ ਉੱਤੇ, ਅਜਿਹੇ ਚੀਜ਼ ਦੇ ਵਿੱਚ ਹੋਰ ਕਿੰਨੇ ਜਿਹੜੇ ਸਕੈਮ ਆ ਉਹ ਚੱਲਦੇ ਹੋਣਗੇ। ਜੀ, ਫ੍ਰਿਜ਼ਨੋ ਏਰੀਆ ਦੇ ਵਿੱਚ ਲਾ ਐਨਫੋਰਸਮੈਂਟ ਵਾਲੇ ਅਨਾਉਂਸ ਕਰ ਰਿਹਾ ਵੀ ਉਹਨਾਂ ਨੇ 5 ਸਸਪੈਕਟਡ ਗੈਂਗ ਮੈਂਬਰਸ ਨੂੰ ਅਰੈਸਟ ਕੀਤਾ ਹੈ ਜੋ ਮਲਟੀਪਲ ਰੌਬਰੀਜ਼ ਦੇ ਵਿੱਚ, ਖਾਸ ਕਰਕੇ ਸੈਂਟਰ ਵੈਲੀ ਦਾ ਜਿਹੜਾ ਏਰੀਆ ਆ, ਸਮਰ 2024 ਦੇ ਵਿੱਚ ਇਨਵੋਲਵ ਸੀਗੇ। ਸ਼ੈਰਿਫ ਜੌਨ ਜ਼ਨੋਨੀ ਉਹਨਾਂ ਨੇ ਕਿਹਾ ਵੀ ਮੋਸਟਲੀ ਇਹ ਵੈਨਜ਼ੂਏਲਾ ਤੋਂ ਹੈਗੇ ਆ। ਇੱਕ ਬੰਦਾ ਇਹਨਾਂ ਚੋਂ ਲੋਪੇਜ਼ ਸੈਂਚੇਜ਼, ਉਹ ਐਲ ਸੈਲਵਾਡੋਰ ਦਾ ਰਹਿਣ ਵਾਲਾ ਹੈਗਾ। ਕਹਿੰਦੇ ਵੀ ਪੋਸੀਬਲੀ ਇਹ ਟ੍ਰੈਂਡ ਅਰਗੁਆ ਜਿਹੜਾ ਉਹਨਾਂ ਦਾ ਇੱਕ ਜਿਹੜਾ ਗੈਂਗਸਟਰ ਦਾ ਇਹ ਗਰੁੱਪ ਹੈਗਾ ਉਹਨੂੰ ਬਿਲੋਂਗ ਕਰਦੇ ਹੈਗੇ ਆ। ਫ੍ਰਿਜ਼ਨੋ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਲੀਜ਼ਾ ਸਮਿਟ ਕੈਂਪ ਨੇ ਕਿਹਾ ਵੀ ਇਹ ਜਿਹੜੇ ਸਾਰੇ ਇਮੀਗ੍ਰੈਂਟ ਆ ਉਹਨਾਂ ਨੂੰ ਵੀ ਇਦਾਂ ਦੇ ਲੋਕ ਬੈਡ ਨੇਮ ਦਿੰਦੇ ਹੈਗੇ ਆ। ਤੇ ਆਪਾਂ ਹੁਣ ਇਕੋਨਮੀ ਦੀ ਵੀ ਗੱਲਬਾਤ ਕਰਨੀ ਹੈਗੀ ਆ। ਤੇ ਜੇ ਲੇ ਆਫ ਦੀ ਗੱਲ ਕਰਦੇ ਜਾਈਏ, ਰਾਜਕਨਵੀਰ ਸਿੰਘ ਜੀ, IT ਇੰਡਸਟਰੀ ਦਾ ਇਸ ਵੇਲੇ ਬਹੁਤ ਬੁਰਾ ਹਾਲ ਚੱਲ ਰਿਹਾ। ਹਾਂ, AI ਦੇ ਵਿੱਚ ਕੁਝ ਐਡਵਾਂਸਿਸ ਹੋ ਰਹੇ ਆ, ਨਵੀਆਂ ਜੌਬਸ ਕ੍ਰੀਏਟ ਹੋ ਰਹੀਆਂ। ਪਰ ਜੇ ਇੱਕ ਬਹੁਤ ਵੱਡੀ ਕੰਪਨੀ ਇੰਟਲ ਦੀ ਗੱਲ ਕਰਦੇ ਜਾਈਏ, ਪਿਛਲੇ ਸਾਲ ਇੰਟਲ ਨੇ 15,000 ਲੋਕਾਂ ਨੂੰ ਲੇ ਆਫ ਕੀਤਾ ਸੀ ਤੇ ਅੱਜ ਬਲੂਮਬਰਗ ਨਿਊਜ਼ ਰਿਪੋਰਟ ਕਰ ਰਹੀ ਆ ਕਿ 20% ਵਰਕਫੋਰਸ ਇੰਟਲ ਵਾਲੇ ਹੋਰ ਕੱਟ ਆਫ ਕਰਨ ਜਾ ਰਹੇ ਆ ਥੋੜੇ ਦਿਨਾਂ ਦੇ ਵਿੱਚ। ਇਸ ਟਾਈਮ ਇੰਟਲ ਦੇ ਵਿੱਚ 1,08,900 EMPLOYE ਆ। ਸੋ ਜੇ 20% ਲਾ ਲਓ ਤੁਹਾਡਾ ਤੇ 21,000 ਦੇ ਕਰੀਬ EMPLOYE ਬਣਦੇ ਆ ਜਿਨ੍ਹਾਂ ਨੂੰ ਉਹਨਾਂ ਨੇ ਲੇ ਆਫ ਕਰਨਾ। ਤੇ 15,000 ਹਜੇ ਕੁਝ ਦਿਨ ਪਹਿਲਾਂ ਹੀ ਜਿਹੜੇ ਆ, ਕੁਝ ਮਹੀਨੇ ਪਹਿਲਾਂ ਹੀ ਲੇ ਆਫ ਕੀਤੇ ਸੀ। ਸੈਂਟਾ ਕਲਾਰਾ ਦੇ ਵਿੱਚ ਇੰਟਲ ਦਾ ਮੇਨ ਆਫਿਸ ਹੈਗਾ ਆ ਤੇ ਇਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਕੰਡੀਸ਼ਨ ਆ ਅੱਜ ਕੱਲ ਕਾਫੀ ਬੈਡ ਚੱਲ ਰਹੀ ਹੈਗੀ ਆ। ਜੀ, ਹਰਜੋਤ ਸਿੰਘ ਜੀ, ਇੱਕ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਖਬਰ ਕਰਕੇ ਫਿਰ ਆਪਾਂ ਇਜਾਜ਼ਤ ਲੈਣੀ ਆ।
ਜਿਹੜੇ ਗਵਰਨਰ ਨਿਊਸਮ ਆ ਬਲੂ ਸਟੇਟ ਦੇ ਜਿਹੜੇ ਗਵਰਨਰ ਨੇ, ਉਹ ਕਹਿੰਦੇ ਵੀ ਅਸੀਂ ਆਈਸ ਦੇ ਨਾਲ ਕੰਪਲਾਈ ਕਰਾਂਗੇ, ਖਾਸ ਕਰਕੇ ਉਸ ਮਾਮਲੇ ਦੇ ਵਿੱਚ ਜਿਹੜੇ ਇਲੀਗਲ ਇਮੀਗ੍ਰੈਂਟਸ ਆ, ਜਿਹੜੇ ਉਹਨਾਂ ਨੂੰ ਅਰਲੀ ਰਿਲੀਜ਼ ਕਰਨ ਦਾ ਜਿਹੜਾ ਇੱਕ ਪਲਾਨ ਆ ਉਹ ਐਕਸਪੋਜ਼ ਹੋਇਆ ਆ। ਇੱਕ ਇੰਡੀਵਿਜੂਅਲ ਜਿਸ ਦੇ ਉੱਤੇ ਵਹੀਕੂਲਰ ਮੈਨਸਲੌਟਰ ਦੇ ਚਾਰजेस ਸੀ, ਉਹ ਡਿਪੋਰਟ ਕੀਤਾ ਗਿਆ ਸੀ 2013 ਦੇ ਵਿੱਚ। ਉਹ ਮੁੜ ਕੇ ਫਿਰ ਅਨਲਾਫੁਲੀ ਅਮਰੀਕਾ ਦੇ ਵਿੱਚ ਐਂਟਰ ਹੋਇਆ ਤੇ ਉਹਨੇ ਜਿਹੜੇ ਇਹ ਕ੍ਰਾਈਮ ਕਮਿਟ ਕੀਤੇ ਹੈਗੇ ਆ। ਤੇ ਇਹਦੇ ਵਿੱਚ ਪਤਾ ਲੱਗਾ ਸੀ ਵੀ ਜਿਹੜੀ ਉਸਨੂੰ ਹਰਜੋਤ ਸਿੰਘ ਜੀ ਸਜ਼ਾ ਹੋਈ ਸੀ, ਉਸ ਤੋਂ ਕਈ ਵਰੇ ਪਹਿਲਾਂ 6 ਸਾਲ ਪਹਿਲਾਂ ਹੀ ਉਸਦੀ ਸੈਂਟੈਂਸ ਪੂਰੀ ਹੋਣ ਤੋਂ ਉਸਨੂੰ 19 ਜੁਲਾਈ ਨੂੰ ਛੱਡਿਆ ਜਾਣਾ ਸੀਗਾ। ਜਦ ਇਸ ਦਾ ਹੁਣ ਰੌਲਾ ਪਿਆ, ਵਿਵਾਦ ਹੋਇਆ, ਮਸਲਾ ਜਿਹੜਾ ਉੱਠਿਆ, ਤਾਂ ਗਵਰਨਰ ਗੈਵਿਨ ਨਿਊਸਮ ਨੇ ਵੀ ਇਸ ਦਾ ਨੋਟਿਸ ਲਿਆ ਹੁਣ ਤੇ ਪ੍ਰੈਸ ਆਫਿਸ ਨੂੰ ਜਿਹੜਾ ਉਹਨਾਂ ਨੇ ਅਨਾਉਂਸ ਕੀਤਾ ਵੀ ਜਿਸ ਬੰਦੇ ਦੀ ਇਹ ਗੱਲ ਕੀਤੀ ਜਾ ਰਹੀ ਹੈ, ਜਿਸ ਨੂੰ ਡਿਪੋਰਟ ਕੀਤਾ ਗਿਆ ਸੀ, ਫਿਰ ਅਮਰੀਕਾ 'ਚ ਅਨਲਾਫੁਲੀ ਐਂਟਰ ਹੋਇਆ, ਉਸਨੇ ਕ੍ਰਾਈਮ ਕਮਿਟ ਕੀਤੇ ਤੇ ਹੁਣ ਜਿਹੜਾ ਇਸ ਨੂੰ ਛੱਡਿਆ ਜਾਣਾ ਸੀਗਾ ਭਾਈ, ਉਹ ਉਸ ਨੂੰ ਹੁਣ ਨਹੀਂ ਛੱਡਿਆ ਜਾਊਗਾ। ਕਹਿੰਦੇ ਵੀ ਇਨਫੈਕਟ ਅਸੀਂ ਜੁਲਾਈ ਦੀ ਰਿਲੀਜ਼ ਡੇਟ ਤੋਂ ਪਹਿਲਾਂ ਹੀ ਉਸ ਨੂੰ ਫੈਡਰਲ ਕਸਟਡੀ ਦੇ ਵਿੱਚ ਘੱਲ ਜਿਹੜਾ ਉਹ ਦੇਣਾ ਆ। ਤੇ ਆਈਸ ਨੇ ਡਿਟੇਨਰ ਆਰਡਰ ਜਿਹੜੇ ਆ ਉਹ ਆਲਰੇਡੀ ਜਿਹੜੇ ਉਹ ਫੋਲੋ ਜਿਹੜੇ ਉਹ ਕਰ ਦਿੱਤੇ ਹੈਗੇ ਆ। ਸੋ ਸੈਂਚੁਰੀ ਸਟੇਟ ਦੀਆਂ ਜਿਹੜੀਆਂ ਪਾਲਿਸੀਜ਼ ਜਦ ਇਦਾਂ ਵੀ ਐਕਸਪੋਜ਼ ਹੁੰਦੀਆਂ ਤਾਂ ਉਹਨਾਂ ਨੂੰ ਵੀ ਇਸ ਦੇ ਉੱਤੇ ਐਕਸ਼ਨ ਜਿਹੜਾ ਆ ਉਹ ਲੈਣਾ ਪੈਂਦਾ ਹੈਗਾ ਆ। ਸੋ ਕਹਿੰਦੇ ਵੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਕਰੈਕਸ਼ਨ ਤੇ ਰੀਹੈਬਿਲਿਟੇਸ਼ਨ ਇਸ ਮੌਕੇ ਕਹਿੰਦੇ ਕੋਆਰਡੀਨੇਟ ਕਰੂਗੀ ਆਈਸ ਦੇ ਨਾਲ। 10,000 ਤੋਂ ਵੱਧ ਜਿਹੜੇ ਇਨਮੇਟਸ ਇਸੇ ਹੀ ਕੈਟਾਗਰੀ ਵਾਲੇ ਹੈਗੇ ਨੇ, ਜਿਹੜੇ ਅਨਲਾਫੁਲੀ ਇੱਥੇ ਨੇ, ਡਿਪੋਰਟ ਹੋਏ ਮੁੜ ਕੇ ਜਾਂ ਦੁਬਾਰਾ ਆਏ ਆ ਜਾਂ ਅਨਲਾਫੁਲੀ ਇੱਥੇ ਆ, ਆਈਸ ਦਾ ਡਿਟੇਨਰ ਉਹਨਾਂ ਦੇ ਉੱਤੇ ਲਾਇਆ ਹੋਇਆ ਆ ਤੇ ਉਸ ਦੇ ਨਾਲ ਜਿਹੜਾ ਕਹਿੰਦੇ ਵੀ ਉਹਨਾਂ ਨੂੰ ਹੁਣ ਆਈਸ ਦੇ ਜਿਹੜੇ ਹੱਥੇ ਆ ਉਹ ਦਿੱਤਾ ਜਾਊਗਾ। ਆਸਕਰ ਐਡਵਾਰਡੋ ਓਰਟੇਗੋ ਇਸ ਬੰਦੇ ਦਾ ਨਾਂ ਸੀਗਾ ਜਿਸ ਦਾ ਮਾਮਲਾ ਸਾਹਮਣੇ ਆਇਆ ਸੀ। ਔਰੰਜ ਕਾਉਂਟੀ ਦੇ ਵਿੱਚ ਨਵੰਬਰ 2021 ਚ ਡਰੰਕ ਡਰਾਈਵ ਕਰ ਰਿਹਾ ਸੀ, ਸਪੀਡ ਜਿਹੜੀ 100 ਮੀਲ ਤੋਂ ਉੱਤੇ ਸੀ ਇਹਦੀ ਗੱਡੀ ਦੇ 405 ਫਰੀਵੇ ਦੇ ਉੱਤੇ, ਤੇ ਕ੍ਰੈਸ਼ ਇਹਨੇ ਕੀਤਾ ਤੇ ਇੱਕ ਯੰਗ ਕਪਲ 19 ਸਾਲਾਂ ਦੀ ਆਨਿਆ ਤੇ ਨਿਕਲੇ ਓਸਕਿਨ, ਉਸ ਦੀ ਜਿਹੜੀ ਇਸ ਦੇ ਵਿੱਚ ਮੌਤ ਹੋ ਗਈ ਸੀ। ਉਹ ਗੱਡੀ ਨੂੰ ਅੱਗ ਲੱਗਣ ਕਰਕੇ ਉਹ ਦੋਨੋਂ ਹੀ ਜਿਹੜੇ ਜਾਣੇ ਉਹ ਜੋੜਾ ਜਿਹੜਾ ਝੁਲਸ ਕੇ ਜਿਹੜਾ ਉਹ ਮਰ ਗਿਆ ਸੀਗਾ। ਸੋ ਇਹ ਜਿਹੜਾ ਮਾਮਲਾ ਹੈ ਇਸ ਟਾਈਮ ਸਾਹਮਣੇ ਆਇਆ ਆ। ਇਸ ਨੂੰ ਅਰਲੀ ਰਿਲੀਜ਼ ਕਰਨ ਦਾ ਪਲਾਨ ਬਣਾਇਆ ਗਿਆ ਸੀ, ਪਰ ਹੁਣ ਉਹ ਜਦੋਂ ਮਾਮਲਾ ਉੱਠਿਆ ਆ ਤੇ ਇਸ ਨੂੰ ਕਹਿੰਦੇ ਵੀ ਹੁਣ ਆਈਸ ਦੇ ਹਵਾਲੇ ਕੀਤਾ ਜਾਊਗਾ। ਇਕੱਲਾ ਇਹੀ ਨਹੀਂ, 10,000 ਕਹਿੰਦੇ ਅਜਿਹੇ ਇਨਮੇਟਸ ਨੇ ਜਿਨ੍ਹਾਂ ਦੇ ਉੱਤੇ ਆਈਸ ਦੇ ਰਿਟੇਨਰ ਜਾਂ ਡਿਟੇਨ ਉਹਨਾਂ ਨੂੰ ਕਰਨ ਦੀ ਉਹਨਾਂ ਨੇ ਲਾਏ ਹੋਏ ਆ। ਸੋ ਉਹਨਾਂ ਨੂੰ ਜਿਹੜਾ ਹਰਜੋਤ ਸਿੰਘ ਜੀ ਉੱਥੇ ਹੁਣ ਕੰਪਲਾਈ ਕਰਨਗੇ, ਆਈਸ ਵਾਲਿਆਂ ਦੇ ਹੱਥੇ ਜਿਹੜਾ ਉਹ ਫੜਾਇਆ ਜਾਵੇਗਾ। ਇੱਕ ਹੋਰ ਜਾਣਕਾਰੀ ਆਪਣੇ ਸਰੋਤਿਆਂ ਨੂੰ ਦੇਣੀ ਆ, ਆਪਾਂ ਸਵੇਰੇ ਵੀ ਸਾਂਝੀ ਕੀਤੀ ਸੀ। ਭਾਰਤ ਸਰਕਾਰ ਨੇ ਜਿਹੜਾ ਅਟਾਰੀ ਵਾਹਗਾ ਬਾਰਡਰ ਆ, ਪਾਕਿਸਤਾਨ ਤੋਂ ਇੱਧਰ ਆਉਂਦੇ ਜਾਂ ਇੱਧਰੋਂ ਉੱਧਰ ਜਾਂਦੇ, ਉਹ ਬੰਦ ਕਰ ਦਿੱਤਾ ਆ ਤੇ ਪਾਕਿਸਤਾਨੀ ਮੂਲ ਦੇ ਜਿਹੜੇ ਲੋਕ ਭਾਰਤ ਵਿੱਚ ਰਹਿੰਦੇ ਆ ਉਹਨਾਂ ਨੂੰ 48 ਘੰਟੇ ਦਿੱਤੇ ਆ ਛੱਡ ਕੇ ਜਾਣ ਨੂੰ। ਬਹੁਤ ਸਾਰੇ ਆਪਣੇ ਵੀ ਇੱਧਰੋਂ ਪੰਜਾਬੀ ਕਈ ਵਾਰੀ ਪਾਕਿਸਤਾਨ ਜਾਂਦੇ ਹੈਗੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਦੇ ਲਈ। ਸੋ ਜੇ ਤੁਹਾਡੀ ਉੱਦਾਂ ਦੀ ਪਲਾਨ ਬਣੀ ਹੋਈ ਆ ਵੀ ਇੱਥੋਂ ਪਾਕਿਸਤਾਨ ਨੂੰ ਇੰਡੀਆ ਚਲ ਜਾਣਾ ਸੀ, ਸੋ ਉਹ ਆਪਣੀ ਪਲਾਨ ਨੂੰ ਪੂਰੀ ਤਰ੍ਹਾਂ ਤਿਆਰ ਕਰ ਲਿਓ, ਕਿਉਂਕਿ ਉੱਥੋਂ ਤੁਸੀਂ ਜਾ ਨਹੀਂ ਸਕੋਗੇ। ਸੋ ਇਹ ਮੇਕ ਸ਼ੋਰ ਕਰ ਲਿਓ ਜਿਨ੍ਹਾਂ ਦੇ ਰਾਹੀਂ ਤੁਸੀਂ ਜਾਂਦੇ ਆ ਜਾਂ ਜਿੱਦਾਂ ਵੀ ਤੁਹਾਡੀ ਪਲਾਨਿੰਗ ਆ। ਸੋ ਲੱਗਦਾ ਜੋ ਕੁਝ ਉੱਥੇ ਵਾਪਰ ਰਿਹਾ, ਇਹ ਜਿਹੜੇ ਹਾਲਤ ਆ ਇਹ ਮਾੜੇ ਹੁੰਦੇ ਜਾ ਰਹੇ ਆ, ਲੱਗਦਾ ਨਹੀਂ ਵੀ ਚੰਗੇ ਹੋਣਗੇ। ਰਿਸ਼ਤੇ ਦੇ ਵਿੱਚ ਜਿਹੜੀ ਪਹਿਲਾਂ ਹੀ ਜ਼ਹਿਰ ਸੀਗੀ ਉਸ ਦੇ ਵਿੱਚ ਹੋਰ ਵੀ ਜ਼ਿਆਦਾ ਕਹਿ ਲਓ ਵੀ ਘੜਾਤਣ ਜਿਹੜੀ ਉਹ ਆ ਚੁੱਕੀ ਹੈਗੀ ਆ। ਸੋ ਵੱਡੇ ਫੈਸਲੇ ਜਿਹੜੇ ਆ ਉਹ ਇੰਡੀਆ ਵਾਲਿਆਂ ਨੇ ਲੈ ਲਏ ਆ। ਸੋ ਹੈ ਤਾਂ ਇਹ ਮਾੜਾ ਹੀ ਕੰਮ, ਆਮ ਲੋਕ ਵਿਚਾਰੇ ਇਸ ਦੇ ਵਿੱਚ ਇਵੈਂਚੁਅਲੀ ਇਹ ਸਾਰੇ ਮਾਮਲਿਆਂ ਦੇ ਵਿੱਚ ਪਿਸਦੇ ਨੇ। ਮਾਰਕੀਟਸ ਦੀ ਜਾਂਦੇ ਜਾਂਦੇ ਗੱਲ ਕਰੀਏ, ਅੱਜ ਚਾਈਨਾ ਦੇ ਉੱਤੇ ਯੂ ਟਰਨ ਤੋਂ ਬਾਅਦ ਚ ਜਰੋਮ ਪਾਵਲ ਦੇ ਮਾਮਲੇ ਚ ਯੂ ਟਰਨ ਤੋਂ ਬਾਅਦ ਚ ਡਾਊਜੋਨ ਫਿਰ ਜਿਹੜਾ ਉਹ ਚੜਿਆ। ਡਾਊਜੋਨ 400 ਤੇ 20 ਪੁਆਇੰਟ ਵੱਧ ਕੇ 39,607 ਦੇ ਉੱਤੇ, S&P 500 88 ਪੁਆਇੰਟ ਵੱਧ ਕੇ 5376, ਨੈਸਡੈਕ 408 ਪੁਆਇੰਟ ਵੱਧ ਕੇ 16,708 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $3,342 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $62 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 4.36%, ਕ੍ਰਿਪਟੋ ਕਰੰਸੀ ਬਿਟਕੋਇਨ 93,384 ਤੇ ਇਥੀਰੀਅਮ $1,794 ਦੇ ਬਰਾਬਰ ਚੱਲ ਰਿਹਾ ਹੈ।
ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 50 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 38 ਸੈਂਟ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 280 ਰੁਪਏ ਤੇ 16 ਪੈਸੇ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ। ਯੂਐਸ।